ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤੇ ਖਬਰ ਸਾਂਝੀ ਕੀਤੀ ਸੀ ਵੀ ਇੱਕ ਵੈਨਜ਼ੂਏਲਾ ਤੋਂ ਰਹਿਣ ਵਾਲਾ ਬੰਦਾ ਇਲੀਗਲੀ ਕ੍ਰਾਸ ਕਰਕੇ ਅਮਰੀਕਾ 'ਚ ਪਹੁੰਚ ਗਿਆ। ਮਰੀਨੋ ਨਾਮ ਦਾ ਬੰਦਾ, ਤੇ ਇੱਥੇ ਆ ਕੇ ਉਹ ਟਿਕਟੋਕਰ ਸੀ ਜਿਹਦੇ 5 ਲੱਖ ਤੋਂ ਵੱਧ ਫਾਲੋਅਰ ਸੀ। ਤੇ ਉਹ ਦੱਸਦਾ ਸੀ ਵੀ ਕਿੱਦਾਂ ਬਾਰਡਰ ਕ੍ਰਾਸ ਕਰਨਾ, ਕਿੱਦਾਂ ਅਮਰੀਕਾ 'ਚ ਆ ਕੇ ਫ੍ਰੀ ਪੈਸੇ ਲੈਣੇ ਆ, ਕਿੱਦਾਂ ਫ੍ਰੀ ਨਿਆਣੇ ਜਮਾਣੇ ਆ, ਕਿੱਦਾਂ ਫੂਡ ਸਟੈਂਪਾਂ ਲੈਣੀਆਂ, ਤੇ ਕਿੱਦਾਂ ਲੋਕਾਂ ਦੇ ਘਰਾਂ ਦੇ ਵਿੱਚ ਐਜ਼ ਏ ਸਕੁਐਟਰ ਐਂਟਰ ਕਰਕੇ ਆਪਣੇ ਕਬਜ਼ੇ ਦੇ ਵਿੱਚ ਘਰ ਜਿਹੜੇ ਆ ਉਹ ਲੈ ਲੈਣੇ ਆ। ਤੇ ਨਾਲ ਦੀ ਨਾਲ ਜਿਹੜੇ ਅਮਰੀਕਨ ਲੋਕ ਆ ਉਹਨਾਂ ਨੂੰ ਟਾਊਟ ਵੀ ਕਰਦਾ ਸੀ ਵੀ ਦੇਖੋ ਇਹ ਖੁੱਤਿਆਂ ਕੰਮ ਕਰ ਰਹੇ ਆ, ਆਪਾਂ ਫ੍ਰੀ ਦੇ ਵਿੱਚ ਜਿਹੜੇ ਪੈਸੇ ਆ ਉਹ ਇੰਨੇ ਬਣਾ ਰਹੇ ਹੈਗੇ ਆ। ਤੇ ਕਹਿੰਦਾ ਵੀ ਆਈ ਡੋਂਟ ਕ੍ਰਾਸ ਰੀਓ ਗ੍ਰਾਂਡੇ ਟੂ ਵਰਕ ਲਾਈਕ ਸਲੇਵ। ਇਹ ਇੰਸਟਾਗ੍ਰਾਮ ਕਲਿੱਪ ਦੇ ਉੱਤੇ ਕਹਿ ਰਿਹਾ ਸੀ। ਕਹਿੰਦਾ ਆਈ ਕੇਮ ਟੂ ਯੂਐਸ ਟੂ ਮਾਰਕ ਮਾਈ ਟੈਰੀਟਰੀ। ਸੋ ਹੁਣ ਪਤਾ ਚੱਲਿਆ ਵੀ ਜੋ ਕਸਟਮ ਵਾਲਿਆਂ ਨੇ ਉਸ ਨੂੰ ਹੁਣ ਅਰੈਸਟ ਕਰ ਲਿਆ ਤੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਸੁਨਿਸਟਾ ਸਿੰਪਲੀ ਸਵੀਟਸ ਕੋਲੰਬਸ 에ਅਰਪੋਰਟ ਦੇ ਉੱਤੇ ਉਹਨੂੰ ਸਪੌਟ ਕੀਤਾ ਗਿਆ ਸੀ ਕੁਝ ਦਿਨ ਪਹਿਲਾਂ। ਹੋਟਲ 'ਚ ਪਹਿਲਾਂ ਉਹਨਾਂ ਨੇ ਰੱਖਿਆ ਸੀ ਕਸਟਮ ਵਾਲਿਆਂ ਨੇ। ਤੇ ਹੁਣ ਉਹਦੀ ਜਿਹੜੀ ਵਾਈਫ ਆ ਬਿਰੋਨਕਾ ਟੋਰੇਸ, ਉਹ ਵੀ ਰੋ ਰਹੀ ਆ ਵੀ ਮੈਨੂੰ ਜਿਹੜਾ ਆ ਉਸ ਨੂੰ ਮਿਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਟਿਕਟੌਕ ਜੋ ਉਹਦਾ ਅਕਾਊਂਟ ਸੀ ਉਹ ਵੀ ਸ਼ਟ ਡਾਊਨ ਕਰ ਦਿੱਤਾ ਗਿਆ ਕਿਉਂਕਿ ਉਹ ਲੋਕਾਂ ਨੂੰ ਉਕਸਾ ਰਿਹਾ ਸੀ ਵੀ ਕਿੱਦਾਂ ਅਮਰੀਕਾ ਦੇ ਵਿੱਚ ਤੁਸੀਂ ਇਲੀਗਲੀ ਐਂਟਰ ਕਰ ਸਕਦੇ ਆ ਤੇ ਕਿੱਦਾਂ ਤੁਸੀਂ ਜਿਹੜੇ ਆ ਸਕੁਐਟਰ ਕਰ ਸਕਦੇ ਆ। ਜੀ ਸਕੁਆਟਿੰਗ ਕਰਨ ਦੇ ਲਈ ਕਹਿੰਦਾ ਵੀ ਜਾ ਕੇ ਘਰਾਂ ਦੇ ਉੱਤੇ ਕਬਜ਼ੇ ਕਰਕੇ ਬਹਿ ਜਾਓ, ਇਦਾਂ ਕਰੋ ਉਦਾਂ ਕਰੋ। ਉਹਦੀ ਜਿਹੜੀ ਫੋਟੋ ਆ ਜਿਹੜੀ ਵਾਇਰਲ ਹੋਈ ਸੀ ਉਹ ਉਹਦੇ ਵਿੱਚ ਨਾਸਾਂ ਬੜੀਆਂ ਫੁੱਲੀਆਂ ਜਿਹੀਆਂ ਸੀਗੀਆਂ। ਹੁਣ ਟਿਕਾਣੇ ਦੇ ਉੱਤੇ ਪਹੁੰਚੇ ਆ, ਦੇਖੋ ਇਹਦਾ ਅੱਗੇ ਕੀ ਬਣਦਾ ਹੈਗਾ ਆ। ਸੋ ਕਿਸ ਤਰੀਕੇ ਦੇ ਨਾਲ ਗਲਤ ਢੰਗ ਦੇ ਨਾਲ ਸਿਸਟਮ ਨੂੰ ਉਹਨੇ ਦਬੋਚਣਾ ਆ, ਨੋਚਣਾ ਆ, ਉਹ ਗੱਲਾਂ ਦੇ ਵਿੱਚ ਇਹ ਲੋਕਾਂ ਨੂੰ ਭੜਕਾ ਰਿਹਾ ਸੀ। ਸੋ ਹੁਣ ਇਹ ਅੰਦਰ ਗਿਆ ਹੈਗਾ ਆ। ਮੋਰਿਨੋ ਕਹਿੰਦੇ ਵੀ 23 ਅਪ੍ਰੈਲ 2022 ਨੂੰ ਆਈਸ ਦੇ ਮੁਤਾਬਕ ਯੂਐਸ ਦੇ ਵਿੱਚ ਆਇਆ ਸੀਗਾ ਤੇ ਇਹਨੂੰ ਅਲਟਰਨੇਟਿਵਸ ਟੂ ਡਿਟੈਂਸ਼ਨ ATD ਪ੍ਰੋਗਰਾਮ ਦੇ ਤਹਿਤ ਰੱਖਿਆ ਗਿਆ ਸੀ। ਇਹ ਉਸ ਪ੍ਰੋਗਰਾਮ ਤੋਂ ਭਗੌੜਾ ਹੋ ਗਿਆ। ਆਈਸ ਨੂੰ ਆਫਿਸ ਦੇ ਵਿੱਚ ਇਹਨੇ 60 ਦਿਨਾਂ ਦੇ ਵਿੱਚ ਆਪਣੀ ਥਾਂ ਤੇ ਪਹੁੰਚਣ ਤੋਂ ਬਾਅਦ 'ਚ ਰਿਪੋਰਟ ਕਰਨ ਦੇ ਵਿੱਚ ਫੇਲ ਹੋਇਆ ਤੇ ਹੁਣ ਇਸ ਨੂੰ ਜਿਹੜਾ ਅੰਦਰ ਕੀਤਾ। ਮਰੀਨੋ ਆਪਣੀਆਂ ਵੀਡੀਓਜ਼ ਦੇ ਵਿੱਚ ਦੱਸ ਰਿਹਾ ਵੀ ਕਿੱਦਾਂ ਉਹਦਾ ਪਰਿਵਾਰ $350 ਪ੍ਰਤੀ ਹਫ਼ਤਾ ਸਰਕਾਰ ਦੇ ਦੁਆਰਾ ਜੋ ਮਿਲ ਰਹੀ ਰਾਸ਼ੀ ਆ ਉਹ ਲੈ ਰਿਹਾ ਆ ਤੇ $1000 ਟਿਕਟੌਕ ਦੇ ਉੱਤੇ ਇਨਫਲੂਐਂਸ ਕਰਦਾ ਜਿਹੜਾ ਉਹ ਕਮਾਈ ਕਰ ਰਿਹਾ ਆ। ਸੋ 500,000 ਜਿੱਦਾਂ ਦੱਸਿਆ ਵੀ 5 ਲੱਖ ਉਸਦੇ ਫਾਲੋਵਰ ਸੀਗੇ। ਇਹੀ ਨਹੀਂ, ਹੋਰ ਵੀ ਬਹੁਤ ਸਾਰੀਆਂ ਕਹਿੰਦੇ ਵੀ ਇਦਾਂ ਦੀਆਂ ਕਈ ਟਿਕਟੌਕਸ ਮਰੀਨੋ ਵਰਗੇ ਹੋਰ ਬਥੇਰੇ ਆ। ਇੱਕ ਚਾਈਨੀਜ਼ ਇਮੀਗ੍ਰੈਂਟਸ ਦੇ ਲਈ ਕਹਿੰਦੇ ਵੀ ਇੱਕ ਟਿਕਟੌਕ ਚੱਲ ਰਿਹਾ ਸੀ, ਸਟੈਪ ਬਾਏ ਸਟੈਪ ਪੂਰੇ ਪ੍ਰੋਗਰਾਮ ਦੱਸ ਰਹੇ ਸੀਗੇ ਵੀ ਇੱਥੇ ਜਾਣਾ, ਇੱਦਾਂ ਜਾਣਾ, ਐਵੇਂ ਕਰੋ ਤੇ ਐਵੇਂ ਕਰੋ। ਸੋ ਹੁਣ ਅਮਰੀਕਾ ਦੇ ਵਿੱਚ ਇਸ ਤਰੀਕੇ ਦੇ ਨਾਲ ਆ ਕੇ ਲੋਕਾਂ ਨੂੰ ਟੌਟ ਕਰਨਾ ਤੇ ਹੁਣ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਉਕਸਾਉਣਾ, ਲੋਕਾਂ ਦੇ ਘਰਾਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਮੋਰਿਨੋ ਨੂੰ ਹੁਣ ਉਸ ਦਾ ਸ਼ਾਇਦ ਖਾਮਿਆਜ਼ਾ ਭੁਗਤਣਾ ਪਵੇ। 2023 ਦੇ ਵਿੱਚ 834 ਵੈਨੇਜ਼ੁਏਲੀਅਨ ਮੂਲ ਦੇ ਲੋਕਾਂ ਨੂੰ ਅਮਰੀਕਾ ਦੇ ਦੁਆਰਾ ਆਈਸ ਦੇ ਦੁਆਰਾ ਡਿਪੋਰਟ ਕੀਤਾ ਗਿਆ ਆ। 3,35,000 ਐਨਕਾਊਂਟਰਸ ਹੋਣ ਦੇ ਬਾਵਜੂਦ। ਸੋ ਵੈਨੇਜ਼ੁਏਲਾ ਵਾਲੇ ਕਹਿੰਦੇ ਵੀ ਮੈਕਸੀਕੋ ਦੇ ਵਿੱਚ ਰਿਮੂਵ ਕੀਤੇ ਜਾ ਸਕਦੇ ਆ ਜਿਹੜੇ ਅਧਿਕਾਰੀਆਂ ਨੇ ਜਿਹੜਾ ਉਹ ਦੱਸਿਆ ਆ, ਪਰ ਯੂਐਸ ਦੇ ਵਿੱਚ ਮੁੜ-ਮੁੜ ਬਾਰ-ਬਾਰ ਕਹਿੰਦੇ ਵੀ ਇਹ ਦਾਖਲ ਹੋ ਜਾਂਦੇ ਨੇ।